ਮੁਸਲਮਾਨ ਤੇ ਸਿੱਖ ਦਾ ਰਿਸ਼ਤਾ ਨੌ ਤੇ ਮਾਸ ਦਾ ਰਿਸ਼ਤਾ ਹੈ, ਉਹ ਕਦੀ ਟੁੱਟ ਨਹੀਂ ਸਕਦਾ, ਹਮੇਸ਼ਾ ਵਾਸਤੇ। ਸਾਹਿਬ ਸਾਨੂੰ ਸਾਰਿਆਂ ਨੂੰ ਚਾਹ ਹੀ ਇੰਨਾ ਸੀ, ਸਾਨੂੰ ਤਾਂ ਕਿਉਂ ਮਹਿਸੂਸ ਹੀ ਨਹੀਂ ਹੋਇਆ। अवल अल्लाह नूर पाया, कुदरत के सब बंदे, एक नूर ते सब जग उपजया, कौन भले कौन मंदे। कोई मुश्किल ना आए तेरी राहों में, जी पहुंचे साथ खैरियत के अपनी मंजिल की बाहों में। तुझे तेरी मंजिल गले से लगा ले, जाने वाले ओ जाने वाले, तेरा अल्लाह निगहबान, तेरा मौला निगहबान। जोर किया सो जुर्म है, ले जवाब खुदाए। मेरी बाणी गुरु ग्रंथ साहब महाराज दर्ज है कि जिन्हों ने जोर किया, जुल्म किया, ਉਹਦਾ ਜਵਾਬ ਖੁਦਾ ਵੱਲ ਉਹਨੂੰ ਦੇਣਾ ਪਵੇਗਾ। ਸੇਵਾ ਸਾਨੂੰ ਗੁਰੂਆਂ ਨੇ ਸਿਖਾਈ ਹੈ, ਹਮੇਸ਼ਾ ਵਾਸਤੇ ਆਪਾਂ ਕਰਦੇ ਰਵਾਂਗੇ, ਭਾਵੇਂ ਇਹਦੇ ਵਿੱਚ ਸਾਨੂੰ ਕਿੰਨੀਆਂ ਕੁ ਸ਼ਹੀਦੀਆਂ ਹੋਰ ਵੀ ਦੇਣੀਆਂ ਪਈਆਂ, ਤੇ ਸਿੱਖ ਧਰਮ ਸ਼ਹੀਦੀਆਂ ਤੋਂ ਗੁਰੇਜ਼ ਨਹੀਂ ਕਰੇਗਾ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਪੰਜਾਬ ਦੇ ਦਿਲ ਸ਼ਹਿਰ ਲਾਹੌਰ ਦੇ ਵਿੱਚ ਆਏ ਹੋਏ ਹਾਂ। ਇਸ ਵੇਲੇ ਜਿੱਥੇ ਮੈਂ ਬੈਠਾ ਹੋਇਆ ਵਾਂ, ਇਹ ਮੇਰੇ ਭਾਈ ਸ਼ੇਖ ਤੌਸੀਫ ਅਹਿਮਦ ਸਾਹਿਬ ਦਾ ਘਰ ਹੈ। ਇਹ ਲਾਹੌਰ ਦੇ ਵਿੱਚ GPG ਗਾਰਮੈਂਟਸ ਫੈਕਟਰੀ ਦੇ ਮਾਸ਼ਾਅੱਲਾ ਮਾਲਕ ਨੇ। ਇਹਨਾਂ ਦੇ ਘਰ ਤੋਂ ਬਿਲਕੁਲ ਨਾਲ ਹੀ ਥੋੜੀ ਦੂਰ ਦੇ ਉੱਤੇ 3-4 ਕਿਲੋਮੀਟਰ ਦੇ ਉੱਤੇ ਵਾਘਾ ਬਾਰਡਰ ਹੈ। ਵਾਘੇ ਬਾਰਡਰ ਦੇ ਉੱਤੇ ਪਿਆਰਿਓ, ਅੱਜ ਸਾਡੇ ਕੁਝ ਦੋਸਤ ਕੈਨੇਡੀਅਨ ਸਿਟੀਜ਼ਨ ਨੇ ਤੇ ਇੰਡੀਅਨ ਸਿਟੀਜ਼ਨ ਵੀ ਨੇ, ਡਿਊਲ ਨੈਸ਼ਨੈਲਿਟੀ ਉਹਨਾਂ ਦੇ ਕੋਲ। ਉਹ ਤਸ਼ਰੀਫ ਲਿਆ ਰਹੇ ਨੇ ਸਰਦਾਰ ਰਣਜੀਤ ਸਿੰਘ ਬਾਜਵਾ ਤੇ ਉਹਨਾਂ ਦੀ ਫੈਮਿਲੀ, ਉਹਨਾਂ ਦੀ ਬੇਗਮ ਸਾਹਿਬਾ ਤੇ ਉਹਨਾਂ ਦੀ ਵੱਡੀ ਭੈਣ। ਪਿਆਰਿਓ, ਸਰਦਾਰ ਹੋਰੀ ਸਾਡੇ ਮੇਲਾ ਟੀਵੀ ਦੇ ਬੜੇ ਪਰਮਾਨੈਂਟ ਵਿਊਅਰ ਨੇ ਤੇ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਉਹਨਾਂ ਨੇ ਸਾਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਪਾਕਿਸਤਾਨ ਆਪਣੇ ਪਵਿੱਤਰ ਅਸਥਾਨ ਜਿਹੜੇ ਨੇ ਉਹਨਾਂ ਦੀ ਯਾਤਰਾ ਦੇ ਵਾਸਤੇ ਆ ਰਹੇ ਨੇ, ਤੇ ਅਸੀਂ ਉਹਨਾਂ ਦਾ ਸਵਾਗਤ ਕਰੀਏ ਤੇ ਉਹਨਾਂ ਨੂੰ ਬਾਰਡਰ ਦੇ ਉੱਤੇ ਜੀ ਆਇਆਂ ਨੂੰ ਆਖਣ ਲਈ ਆਵੀਏ। ਤੇ ਆਓ ਫਿਰ ਸਾਰੇ ਰਲ ਕੇ ਚੱਲਨੇ ਆ, ਚੱਲ ਕੇ ਵਾਘੇ ਬਾਰਡਰ ਦੇ ਉੱਤੇ ਸਰਦਾਰ ਹੋਰਾਂ ਦਾ ਇਸਤਕਬਾਲ ਕਰਨੇ ਆ, ਉਹਨਾਂ ਦਾ ਸਵਾਗਤ ਕਰਨੇ ਆ, ਉਹਨਾਂ ਨੂੰ ਪਾਕਿਸਤਾਨ ਦੀ ਪਾਕ ਧਰਤੀ ਦੇ ਉੱਤੇ ਜੀ ਆਇਆਂ ਨੂੰ ਆਖਨੇ ਆ, ਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਜਿੱਥੇ ਵੀ ਜਾਵਾਂਗੇ ਤੁਸੀਂ ਵੀ ਸਾਡੇ ਨਾਲ ਹੀ ਹੋਵੋਗੇ। ਤੇ ਆਓ ਸਾਡੇ ਨਾਲ। ਲੋ ਜੀ ਪਿਆਰਿਓ, ਅਸੀਂ ਇਸ ਵੇਲੇ ਵਾਘਾ ਬਾਰਡਰ ਦੇ ਉੱਤੇ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਖੜੇ ਆ। ਤੁਸੀਂ ਦੇਖ ਰਹੇ ਹੋ ਸਾਡੇ ਬੈਕ ਦੇ ਉੱਤੇ ਸਾਡਾ ਗੇਟ ਹੈ ਪਾਕਿਸਤਾਨ ਦਾ। ਇਹ ਵਾਘੇ ਬਾਰਡਰ ਦਾ ਬਿਲਕੁਲ ਜ਼ੀਰੋ ਪੁਆਇੰਟ, ਜ਼ੀਰੋ ਲਾਈਨ ਇਹਨੂੰ ਆਖਦੇ ਨੇ। ਉਹ ਦੂਸਰੇ ਪਾਸੇ ਜਿਹੜਾ ਇੰਡੀਅਨ ਸਟੇਡੀਅਮ ਸਾਨੂੰ ਨਜ਼ਰ ਆ ਰਿਹਾ ਹੈ, ਇੱਧਰ ਸਾਡਾ ਪਾਕਿਸਤਾਨ ਦਾ ਸਟੇਡੀਅਮ ਹੈ। ਇੱਥੇ ਪਰੇਡ ਹੁੰਦੀ ਹੈ ਰੇਂਜਰਸ ਦੀ ਹਰ ਸ਼ਾਮ ਨੂੰ ਸੁਬਾਹ। ਇੱਥੇ ਫਲੈਗ ਸੈਰੇਮਨੀ ਵੀ ਹੁੰਦੀ ਹੈ। ਪਿਆਰਿਓ, ਹੁਣ ਇਹਨੂੰ ਐਕਸਟੈਂਡ ਕੀਤਾ ਜਾ ਰਿਹਾ ਹੈ
ਔਰ ਸਾਡਾ ਇਹ ਜਿਹੜਾ ਸਟੇਡੀਅਮ ਹੈ ਇੱਥੇ ਹੁਣ ਤਕਰੀਬਨ 30,000 ਤਮਾਸ਼ਾਈ ਬੈਠ ਕੇ ਤੇ ਰੇਂਜਰਸ ਦੀ ਪਰੇਡ ਦਾ ਮੁਆਇਨਾ ਕਰ ਸਕਣਗੇ, ਮਹਿਜ਼ੂਜ਼ ਹੋ ਸਕਣ ਕਰਨਗੇ। ਇਹ ਤੁਸੀਂ ਦੇਖ ਰਹੇ ਹੋ ਕਿ ਉਹ ਜਿਹੜਾ ਇੰਡੀਆ ਵਾਲਾ ਸਟੇਡੀਅਮ ਹੈ, ਇੰਡੀਆ ਦਾ ਜਿਹੜਾ ਗੇਟ ਹੈ, ਉਹਦੇ ਸਾਹਮਣੇ ਮਹਾਤਮਾ ਗਾਂਧੀ ਦੀ ਤਸਵੀਰ ਸਾਨੂੰ ਨਜ਼ਰ ਆ ਰਹੀ ਹੈ ਤੇ ਇੰਡੀਆ ਵੀ ਲਿਖਿਆ ਹੋਇਆ ਹੈ। ਪਿਆਰਿਓ, ਤੁਸੀਂ ਇਹ ਦੇਖ ਰਹੇ ਹੋ ਕਿ ਇਹ ਜ਼ੀਰੋ ਲਾਈਨ ਦੇ ਉੱਤੇ ਇੰਡੀਆ ਵੱਲੋਂ ਆਉਣ ਵਾਲੇ ਪ੍ਰਾਹੁਣੇ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਐਂਟਰ ਹੋ ਰਹੇ ਨੇ ਔਰ ਉਹਨਾਂ ਦੇ ਪਿਆਰੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਜਿਹੜੇ ਲੋਕ ਆਏ ਨੇ ਉਹ ਉਹਨਾਂ ਦਾ ਇਸਤਕਬਾਲ ਕਰ ਰਹੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਆਖ ਰਹੇ ਨੇ। ਲੋ ਜੀ ਸਾਹਿਬੋ, ਉਹ ਸਾਡੇ ਪ੍ਰਾਹੁਣੇ ਤੇ ਸਾਡੇ ਵੀਰ ਸਰਦਾਰ ਦਿਲਜੀਤ ਸਿੰਘ ਜੀ ਆ ਰਹੇ ਨੇ। ਆਓ ਉਹਨਾਂ ਨੂੰ ਚੱਲ ਕੇ ਰਿਸੀਵ ਕਰੀਏ। ਲੋ ਜੀ ਸਾਹਿਬੋ, ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਤੁਹਾਨੂੰ ਦੱਸ ਰਿਹਾ ਸਾਂ, ਅਸੀਂ ਆਪਣੇ ਪ੍ਰਾਹੁਣਿਆਂ ਨੂੰ ਸਰਦਾਰ ਰਣਜੀਤ ਸਿੰਘ ਜੀ ਨੂੰ ਤੇ ਉਹਨਾਂ ਦੀ ਫੈਮਿਲੀ ਨੂੰ ਲੈ ਕੇ ਤੇ ਆਪਣੇ ਭਾਈ ਸ਼ੇਖ ਤੌਸੀਫ ਸਾਹਿਬ ਦੇ ਘਰ ਇਸ ਵੇਲੇ ਆ ਗਏ ਆ। ਇੱਥੇ ਅਸੀਂ ਉਹਨਾਂ ਦੇ ਡਰਾਇੰਗ ਰੂਮ ਵਿੱਚ ਬੈਠੇ ਆ। ਆਓ ਤੁਹਾਨੂੰ ਆਪਣੇ ਪ੍ਰਾਹੁਣਿਆਂ ਦੇ ਨਾਲ ਮਿਲਵਾਈਏ ਤੇ ਨਾਲੇ ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਤੋਂ ਪੁੱਛੀਏ ਕਿ ਉਹਨਾਂ ਦਾ ਸਫ਼ਰ
ਮਾਸ਼ਾਅੱਲਾ ਕਿਸ ਤਰ੍ਹਾਂ ਦਾ ਰਿਹਾ ਹੈ। ਸਰਦਾਰ ਜੀ ਇਹ ਦੱਸੋ ਕਿ ਫਿਰ ਸਵੇਰੇ ਕਿੰਨੇ ਵਜੇ ਟੁਰੇ ਤੇ ਕਿੱਥੋਂ ਟੁਰੇ ਤੁਸੀਂ? ਉਹ ਇਸ ਤਰ੍ਹਾਂ ਹੀ ਅਸੀਂ ਚੱਲੇ ਆ। ਸਾਡਾ ਪਿੰਡ ਹੈ ਭੱਟੀਆਂ ਜੱਟਾਂ, ਹਾਂਜੀ ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਜਿਹੜਾ ਈਸਟ ਪੰਜਾਬ। ਜੀ। ਤੇ ਉਹ ਇਹ ਮਕੇਰੀਆਂ ਕਿੰਨਾ ਕੁ ਦੂਰ ਹੈ ਤੁਹਾਡੇ ਪਿੰਡ ਤੋਂ? 4 ਕਿਲੋਮੀਟਰ ਅੱਛਾ, ਫਿਰ ਤੇ ਨਾਲ ਹੀ ਹੋਇਆ। ਨਾਲ ਹੀ ਹੈ ਸਾਡੇ ਕਸਬਾ, ਸਾਡੀ ਤਹਿਸੀਲ ਵੀ ਉਹ। ਠੀਕ ਠੀਕ ਤੇ ਹੁਸ਼ਿਆਰਪੁਰ ਜ਼ਿਲ੍ਹਾ ਸਾਡਾ। ਜੀ ਤੇ ਸਵੇਰੇ ਅਸੀਂ ਫਿਰ ਜਦੋਂ ਤੁਹਾਡਾ ਫੋਨ ਗੱਲਬਾਤ ਹੋਈ, ਰਾਬਤਾ ਹੋਈ, ਜੀ। ਤੇ ਫਿਰ ਅਸੀਂ ਉਸ ਵੇਲੇ 8 ਵਜੇ ਤੁਰੇ ਆ। ਫਿਰ ਅੱਛਾ ਅੱਛਾ ਸਵੇਰੇ 8 ਵਜੇ ਤੁਰੇ ਆ, ਗੱਡੀ ਕੀਤੀ ਹੋਈ ਸੀ ਉੱਥੋਂ। ਤੇ ਉਹ ਗੱਡੀ ਕਰਕੇ ਫਿਰ ਅਸੀਂ ਰਸਤੇ 'ਚ ਅੰਮ੍ਰਿਤਸਰ ਹੁੰਦੇ ਹੋਏ ਜੀ। ਇੱਥੇ ਪਹੁੰਚੇ। ਤੇ ਭੈਣ ਹੋਰੀ ਜਿਹੜੇ ਨੇ ਸਿਮਰਜੀਤ ਕੌਰ, ਹਾਂਜੀ, ਇਹ ਤੇ ਬਟਾਲੇ ਸਨ? ਇਹ ਪਟਿਆਲੇ। ਅੱਛਾ, ਪਟਿਆਲੇ। ਪਟਿਆਲਾ ਸਾਡੇ ਤੋਂ ਕੁਛ 6 ਘੰਟੇ ਲੱਗਦੇ ਬੱਸ 'ਚ। ਅੱਛਾ, 6 ਘੰਟੇ ਦਾ ਸਫ਼ਰ। ਬੱਸ 'ਚ ਤੇ ਇਹ ਪਹਿਲੇ ਹੀ ਆ ਗਏ ਹਨ? ਇਹ ਆਏ ਨੇ 4 ਦਿਨ ਹੋਏ ਆਏ ਨੂੰ। ਅੱਛਾ, ਮੈਂ ਕਿਹਾ ਜੀ ਅੱਜ ਹੀ ਆਏ ਨੇ ਤੇ ਫਿਰ ਤੇ ਨਹੀਂ ਬੜੇ। ਨਹੀਂ ਨਹੀਂ, 4 ਦਿਨ ਸਾਡੇ ਕੋਲ ਰਹੇ ਨੇ। ਅੱਛਾ ਤੇ ਉਦੋਂ ਬਾਅਦ ਫਿਰ ਅਸੀਂ ਅੱਜ ਸਵੇਰੇ ਚੱਲੇ ਆ ਉੱਥੋਂ। ਜੀ ਜੀ ਤੇ ਮੇਰੇ ਬੈਨੋਈ ਸਾਹਿਬ, ਇਹਨਾਂ ਦੇ ਹਸਬੈਂਡ ਜਿਹੜੇ ਨੇ, ਜੀ ਤੇ ਉਹ ਹੈਗੇ ਨੇ ਉੱਥੇ ਟੋਰਾਂਟੋ, ਜੀ ਬਰੈਂਪਟਨ। ਜੀ ਜੀ। ਉਹਨਾਂ ਦੇ ਡਾਕਟਰ ਸਾਹਿਬ ਮੈਨੂੰ ਆਸ਼ੀਰਵਾਦ ਆਉਣ ਲੱਗਾ ਦਿੱਤਾ, ਹਾਂ, ਤੇ ਨਾਲ ਉਹਨਾਂ ਨੇ ਸ਼ੇਰ ਲਿਖਿਆ। ਜਿਹੜਾ ਤੁਹਾਨੂੰ ਸ਼ੇਰ ਲਿਖ ਕੇ ਭੇਜਿਆ ਭੇਜਿਆ ਸੀ ਸੀ, ਤੁਹਾਡੇ ਉਹ ਬਨੋਈ ਪੜ੍ਹ ਸਾਹਿਬ ਕੇ ਨੇ, ਉਹ ਜ਼ਰਾ ਪੜ੍ਹ ਕੇ ਸੁਣਾਓ ਨਾ। ਉਹਦਾ ਲਿਖਿਆ जी, कोई मुश्किल ना आए तेरी राहों में, जी कोई मुश्किल ना आए तेरी राहों में, जी। पहुंचे साथ खैरियत के अपनी मंजिल की बाहों में। वाह वाह वाह। आगे फिर उन्होंने क्या है, तुझे तेरी मंजिल गले से लगा ले, जाने वाले ओ जाने वाले, हाँ, तेरा अल्लाह निगहबान, तेरा मौला निगहबान। अल्लाह निगहबान। वाह जी वाह, वाह जी ਜਿਵੇਂ वाह। ਅਸੀਂ ਕਹਿੰਦੇ ਸਤਿਗੁਰੂ ਤੇਰੇ ਰੱਖੇ। ਸਵੇਰੇ ਤੁਰਨ ਲੱਗਿਆ ਫਿਰ ਮੈਂ ਅਰਦਾਸ ਕੀਤੀ। ਤੇ ਸਰਦਾਰ ਜੀ ਮੈਨੂੰ ਇਹ ਦੱਸੋ ਕਿ ਤੁਹਾਡੇ ਬਹਿਨੋਈ ਜਿਹੜੇ ਨੇ ਹਾਂਜੀ, ਉਹਨਾਂ ਦਾ ਕੀ ਨਾਂ ਹੈ? ਉਹ ਸਰਦਾਰ ਪ੍ਰਿਤਪਾਲ ਸਿੰਘ ਢੀਂਡਸਾ। ਅੱਛਾ, ਹਾਂਜੀ ਹਾਂਜੀ। ਤੇ ਇਹ ਦੱਸੋ ਕਿ ਉਹ ਜਿਹੜੇ ਪ੍ਰਿਤਪਾਲ ਸਿੰਘ ਨੇ, ਹਾਂਜੀ, ਪ੍ਰੀਤਪਾਲ ਸਿੰਘ ਨੇ ਮੇਰਾ ਖਿਆਲ ਹੈ ਉਰਦੂ ਪੜ੍ਹਿਆ। ਪ੍ਰਿਤਪਾਲ ਸਿੰਘ ਪੁਰਾਣੇ ਉਰਦੂ ਪੜ੍ਹੇ ਹੋਏ ਹਾਂ, ਉਹ ਸਭ ਜਾਣਦੇ। ਕਿਉਂਕਿ ਇਹ ਤੇ ਉਰਦੂ ਦਾ ਸ਼ੇਰ ਹੈ ਹਾਂ, ਉਰਦੂ ਤੇ ਉਹਨਾਂ ਤੁਹਾਨੂੰ ਭੇਜਿਆ ਤੇ ਤੁਸੀਂ ਇਹਨੂੰ ਗੁਰਮੁਖੀ ਚ ਪੜ੍ਹਦੇ ਹੋ। ਮੈਂ ਇੰਗਲਿਸ਼ ਲਿਖਿਆ ਹੈ, ਉਹਨਾਂ ਇੰਗਲਿਸ਼ ਹੀ ਭੇਜਿਆ ਸੀ। ਅੱਛਾ ਅੱਛਾ। ਉਹ ਲਿਖਿਆ ਜੇ ਗੁਰਮੁਖੀ ਵਾਂਗੂ ਹੀ ਲਿਖਿਆ, ਹਾਂ ਉਹ ਪੜ੍ਹ ਕੇ ਸੁਣਾਇਆ। ਠੀਕ। ਬੜਾ ਕੁਝ। ਅੱਛਾ ਜਨਾਬ, ਤੇ ਫਿਰ ਤੁਸੀਂ ਟੁਰੇ ਜਦੋਂ ਭੱਟੀਆਂ ਜੱਟਾਂ ਤੋਂ? ਅਸੀਂ ਮਕੇਰੀਆਂ ਹੁੰਦੇ ਹੋਏ, ਅੰਮ੍ਰਿਤਸਰ ਹੁੰਦੇ ਹੋਏ, ਤੇ ਫਿਰ ਅਸੀਂ ਬਾਰਡਰ, ਅਟਾਰੀ ਬਾਰਡਰ ਤੇ ਆ ਗਏ। ਅੱਛਾ, ਅਟਾਰੀ ਤੇ ਕਿੰਨੀ ਕੁ ਦੇਰ ਦਾ ਸਫ਼ਰ ਹੋਇਆ? ਕੋਈ 2.5-3 ਘੰਟੇ ਅੱਛਾ, ਇੰਨੇ ਕੁ ਲੱਗੇ ਸਾਨੂੰ। ਠੀਕ। ਤੇ ਗੱਡੀ ਥੱਕੇ ਤੇ ਨਹੀਂ? ਨਾ, ਭਾਬੀ ਸਾਡੀ ਵੀ ਕੁਛ ਤੇ ਨਹੀਂ ਇਹਨਾਂ ਨੂੰ। ਵੱਡੇ ਭੈਣ ਹੋਰੀ ਵੀ? ਡਾਕਟਰ ਤੁਸੀਂ ਸਾਹਿਬ ਸਾਨੂੰ ਸਾਰਿਆਂ ਨੂੰ ਚਾਹ ਹੀ ਇੰਨਾ ਸੀ, ਸਾਨੂੰ ਤਾਂ ਕਿਉਂ ਮਹਿਸੂਸ ਹੀ ਨਹੀਂ ਹੋਇਆ। ਮੈਂ ਇਹਨਾਂ ਨੂੰ ਦੱਸਦਾ ਸੀ ਵੀ ਡਾਕਟਰ ਸਾਹਿਬ ਨੇ ਸਾਰੀ ਤਿਆਰੀ ਕੀਤੀ ਹੋਈ ਹੈ, ਸਾਰਾ ਪਰਿਵਾਰ ਇੱਥੇ ਆਉਣਾ ਉਹਨਾਂ ਦਾ, ਹਾਂ ਤੇ ਜੀ, ਸਾਨੂੰ ਬਾਰਡਰ ਤੇ ਲੈ ਕੇ ਆਉਣਗੇ ਬਾਰਡਰ ਤੇ। ਹਾਂ ਜੀ, ਹਾਂ ਜੀ। ਲਓ ਜੀ ਪਿਆਰਿਓ, ਸਾਡੇ ਜਿਹੜੇ ਉਚੇਚੇ ਪ੍ਰਾਹੁਣੇ ਇੰਡੀਆ ਤੋਂ ਆਏ ਨੇ, ਸਰਦਾਰ ਰਣਜੀਤ ਸਿੰਘ ਜੀ, ਇਹਨਾਂ ਦਾ ਪਾਕਿਸਤਾਨ ਦੇ ਵਿੱਚ ਅਬਾਈ ਗਾਉਂ ਜਿਹੜਾ ਨਾ, ਇਹਨਾਂ ਦੇ ਪੁਰਖਿਆਂ ਦਾ ਪਿੰਡ, ਉਹ ਗੁਰੂ ਚੱਕ ਹੈ, ਡਸਕਾ ਤਹਿਸੀਲ ਹੈ। ਤੇ ਉੱਥੇ ਨਾਲ ਮੀਆਂ ਵਾਲੀ ਬੰਗਲਾ ਹੈ, ਉਹਦੇ ਨਾਲ ਹੀ ਨਹਿਰ ਦੇ ਉੱਤੇ, ਡਸਕੇ ਵਾਲੀ ਨਹਿਰ ਜਿਹੜੀ ਹੈ ਨਾ, ਜਿਹਨੂੰ BRB ਨਹਿਰ ਆਂਦੇ ਨੇ, ਬੰਬਾਂ ਵਾਲਾ ਬੇਦੀਆਂ ਰਾਵੀ ਲਿੰਕ, ਉਸ ਨਹਿਰ ਦੇ ਉੱਤੇ ਪਿੰਡ ਗੁਰੂ ਚੱਕ ਹੈ, ਜਿੱਥੋਂ ਦੇ ਇਹਨਾਂ ਦੇ ਪੁਰਖੇ ਸਨ। ਤੇ ਇਹਨਾਂ ਦੀ ਉੱਥੇ ਮਾਸ਼ਾਅੱਲਾ ਪਾਰਟੀਸ਼ਨ ਤੋਂ ਪਹਿਲੇ 6 ਮਰਬੇ ਜ਼ਮੀਨ ਸੀ। ਉਸ ਪਿੰਡ ਦੇ ਲੰਬੜਦਾਰ ਨਵਾਜ਼ ਗੁੱਜਰ ਸਾਹਿਬ ਤੇ ਨਾਲ ਉਸ ਪਿੰਡ ਦੇ ਇੱਕ ਹੋਰ ਪ੍ਰਧਾਨ ਹਾਜੀ ਇਹਸਾਨ ਸਾਹਿਬ ਤਸ਼ਰੀਫ ਲਿਆਏ ਨੇ। ਤੇ ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਈਏ। ਆਓ ਜੀ ਹਾਜੀ ਸਾਹਿਬ, ਮਿਲੋ ਜਨਾਬ, ਆਪਣੇ ਸੱਜਣਾ ਨੂੰ ਮਿਲ ਰਹੇ ਨੇ ਜਨਾਬ ਹਾਜੀ ਇਹਸਾਨੁੱਲਾ ਸਾਹਿਬ, ਭੈਣ ਹੋਰੀ ਵੀ ਆਏ ਨੇ ਇੰਡੀਆ ਤੋਂ। ਆਓ ਜੀ ਲੰਬੜ ਸਾਹਿਬ, ਇਹ ਅੱਜ ਕੱਲ ਲੰਬੜਦਾਰ ਨੇ ਜਿਸ ਪਿੰਡ ਦੇ, ਚੌਰੀ ਨਵਾਜ਼ ਗੁੱਜਰ। ਇਹ ਪਿੰਡ ਜਿਹੜਾ, ਇਹ ਇਹਨਾਂ ਦੇ ਵੱਡਿਆਂ ਦਾ ਪਿੰਡ ਸੀ ਕਿਸੇ ਵਕਤ। ਤੇ ਇਹ ਜਿਹੜੇ ਸਾਡੀ ਭੈਣ ਹੋਰੀ ਆਏ ਨੇ ਸਿਮਰਜੀਤ, ਜਿਹੜੇ ਕਿ ਆਪਣੇ ਰਣਜੀਤ ਸਿੰਘ ਤੋਂ ਵੱਡੇ ਨੇ, ਇਹ ਸਿਮਰਜੀਤ ਕੌਰ ਜਿਹੜੀ ਸਾਡੀ ਭੈਣ ਨੇ, ਵੱਡੀ ਭੈਣ, ਇਹਨਾਂ ਦੀ ਤੇ ਇਹ ਨਵਾਜ਼ ਲੰਬੜ ਜਿਹੜਾ, ਇਹਨਾਂ ਦੀ ਮਕਾਨਾਂ ਦੀ ਵਿੱਚ ਕੰਧ ਸਾਂਝੀ ਸੀ। ਜਦੋਂ ਵੰਡ ਪਈ, ਫਿਰ ਰੱਬ ਨੂੰ ਮਨਜ਼ੂਰ ਹੋਇਆ ਤੇ ਵੰਡ ਹੋ ਗਈ। ਇਹ ਫਿਰ ਇੰਡੀਆ ਸੁਧਾਰ ਗਏ, ਇੱਥੋਂ ਉੱਠ ਕੇ ਟੁਰ ਗਏ। ਉਹ ਹਾਲੀ ਵੀ ਉਸੇ ਪਿੰਡ ਹੀ ਰਹਿੰਦੇ ਨੇ ਤੇ ਹੁਣ ਉਸ ਪਿੰਡ ਦੇ ਲੰਬੜਦਾਰ ਨੇ। ਇਨਸ਼ਾਅੱਲਾ ਅਸੀਂ ਇਸ ਟ੍ਰਿਪ ਦੇ ਦੌਰਾਨ, ਇਸ ਵਿਜ਼ਿਟ ਦੇ ਦੌਰਾਨ ਤੁਹਾਨੂੰ ਗੁਰੂ ਚੱਕ ਵੀ ਖੜਾਂਗੇ ਕਿਸੇ ਦਿਨ, ਤੇ ਉੱਥੇ ਚੱਲ ਕੇ ਤੁਹਾਨੂੰ ਸਾਰੇ ਇਹਨਾਂ ਦੇ ਪਿੰਡ ਵਾਲਿਆਂ ਨਾਲ ਮਿਲਾਵਾਂਗੇ, ਨਾਲੇ ਆਪਣੀ ਭੈਣ ਨੂੰ, ਆਪਣੀ ਭਾਬੀ ਨੂੰ
ਤੇ ਆਪਣੇ ਵੀਰ ਸਰਦਾਰ ਰਣਜੀਤ ਸਿੰਘ ਹੋਰਾਂ ਨੂੰ ਇਹਨਾਂ ਦਾ ਪੁਰਾਣਾ ਪੁਰਖਿਆਂ ਦਾ ਪਿੰਡ ਵਹਾਵਾਂਗੇ। ਉੱਥੋਂ ਦੇ ਸਾਰੇ ਵਸਨੀਕ ਵੀ ਬੜੀ ਸ਼ਿੱਦਤ ਦੇ ਨਾਲ ਇਹਨਾਂ ਦੀ ਉਡੀਕ ਪੈ ਕਰਦੇ ਨੇ। ਆਓ ਹੁਣ ਚੱਲੀਏ ਦਾਤਾ ਦੀ ਨਗਰੀ ਲਾਹੌਰ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧੀ ਦੇ ਉੱਤੇ ਤੁਹਾਨੂੰ ਲੈ ਕੇ ਚੱਲਨੇ ਆ। ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧੀ ਤੋਂ ਬਾਅਦ ਅਸੀਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਡੇਰਾ ਸਾਹਿਬ ਵੀ ਲੈ ਕੇ ਤੇ ਚੱਲਾਂਗੇ। इस गुरुद्वारे दे नाल दो इतिहास जुड़े होया। एक शहीदी स्थान है साढ़े पंजवें पातशाह पंजवें गुरु अर्जन देव जी का, दूजा महाराजा रणजीत सिंह दी समाध दा। प्रकाश उत्ते हो रहा जस्ट बिकॉज थले कंस्ट्रक्शन का काम चल रहा। गुरु ग्रंथ साहब नूं उच्चे स्थान ते रखना सी सो दैट उन्हां दी डिसरिस्पैक्ट ना होए ते तां करके प्रकाश उत्ते आ। दूसरे लफ्जां च कहिए ते महाराजा रणजीत सिंह दी समाध नूं भाग लगे होया कि गुरु जी अज उन्हां दी समाध उत्ते विराजमान आ। ठीक आ, ते साडे सिखां समाधियां नूं मन्निया नहीं जांदा, ये जस्ट उन्हां नूं ट्रिब्यूट देण वास्ते बनाई होई आ। ठीक आ, ते इत्थे गुरुद्वारा ए आ, गुरुद्वारा ओ नहीं आ। ठीक है, फॉर टाइम बिंग जिहड़ा प्रकाश उत्ते आ, जून च प्रकाश वापस थल्ले आ जाएगा। आपां पहलां उत्ते चलांगे, पहलां आपां नीचे चलदे आ। मैं शहीदी स्थान दे दर्शन जी मैं तुहानूं इत्थे दर्शन करा देनी आ। पन मथुरा कछ भेद नहीं, गुरु अर्जन प्रतख हर। ऐसे दीन दयाल सतगुरु पंजवें पातशाह शहीदां दे सरताज शांति दे पुंज श्री गुरु अर्जन देव जी महाराज जी दे पावन पितर शहीदी स्थान गुरुद्वारा से डेरा साहिब के समूह संगतां आई हुई हैं। संगतां नूं कलगीधर पातशाह दी फतेह दी प्रवानगी बख्शो। वाहिगुरू जी का खालसा वाहिगुरू जी की फतेह। दास ज्ञानी रंजीत सिंह इतों के ग्रंथी, बहुत ही खुशी हुई है आज जो काफ़ी वरियां तो बाद संगतां बहुत सारिया संगतां वख-वख देशों तो पाकिस्तान वाल आ करके उन्होंने इतिहासिक गुरुद्वारे के दर्शन करती है, जिहदी अरदास आपां हर वेले करते हाँ। असी हर वेले कहते हाँ कि श्री ननकाना साहिब ते होर गुरुद्वारियां गुरधामां दे जिन्हां तो खालसा पंथ नूं विछोड़िया गया, तिन्हां दे खुले दर्शन दीदार ते सेवा संभाल दा दान खालसा जी नूं बख्शो। अज गुरु महाराज ने अरदासां सुनिया हन। अज अरदासां प्रवान करके आप महाराज ने सच्चे पातशाह ने तरस खादा, आदे खुले दर्शन दीदारे भी हो रहे हैं, आदे सेवा भी हो रही है। सो
ਪਾਕਿਸਤਾਨ ਦੀ ਧਰਤੀ ਤੇ ਜੋ ਸਾਡਾ ਇਤਿਹਾਸ ਹੈ ਉਹ ਕਦੀ ਭੁੱਲਣ ਯੋਗ ਨਹੀਂ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਜੋਤੀ ਜੋਤ, ਉਸ ਤੋਂ ਉਪਰੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਅਸਥਾਨ, ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਅਸਥਾਨ ਅਤੇ ਹੋਰ ਬਹੁਤ ਸਾਰੇ ਐਸੇ ਅਸਥਾਨ ਜਿਨ੍ਹਾਂ ਨੂੰ ਆਪਾਂ ਸੁਣ ਕੇ ਰੂਹ ਕੰਬਦੀ ਹੈ। ਸ਼ਹੀਦਾਂ ਸਿੰਘ ਸਣੀਆਂ ਜਿੱਥੇ ਸਵਾ ਮਣ ਪੀਸਣ ਪੀਸੇ ਮਾਵਾਂ ਨੇ ਕੰਨੀ ਕੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲੇ ਹਾਰ ਪਾਇਆ, ਪਰ ਸਿੱਖੀ ਸਿਦਕ ਵਿੱਚ ਅਡੋਲ ਰਹੇ। ਭਾਈ ਮਨੀ ਸਿੰਘ ਦਾ ਸ਼ਹੀਦੀ ਅਸਥਾਨ, ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ, ਇਸ ਤੋਂ ਹਟ ਕੇ ਜਿੱਥੇ ਹਉਮੈ ਹੰਕਾਰੀਆਂ ਦਾ ਹੰਕਾਰ ਤੋੜਿਆ, ਤਪੱਸਿਆ ਕੀਤੀ, ਅਤੇ ਐਸੇ ਬਹੁਤ ਸਾਰੇ ਗੁਰਦੁਆਰੇ ਇਸ ਪਾਕਿਸਤਾਨ ਵਿੱਚ ਸਾਡੇ ਕੋਲ ਮਹਿਫੂਜ਼ ਨੇ ਜਿਹਦੀ ਮਰਿਆਦਾ ਸੰਪੂਰਨ ਤੌਰ ਤੇ ਪੂਰੀ ਹੈ, ਜਿੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਦੇਖਭਾਲ ਕਰਦੀ ਹੈ। ਉੱਥੇ ਹੀ ਆਪਾਂ ਵੈਕਿਊ ਟ੍ਰਾਂਸਪੋਰਟ ਬੋਰਡ ਗਵਰਨਮੈਂਟ ਆਫ ਪਾਕਿਸਤਾਨ ਦਾ ਨਾਮ ਜ਼ਰੂਰ ਲਵਾਂਗੇ, ਕਿਉਂਕਿ ਉਹਨਾਂ ਰਾਹੀਂ ਹੀ ਇਹ ਗੁਰਦੁਆਰੇ ਸਲਾਮਤ ਨੇ ਤੇ ਇਹਨਾਂ ਦੀ ਦੇਖਭਾਲ ਵਿੱਚ ਹੀ ਅੱਜ ਤੁਸੀਂ ਦੇਖ ਰਹੇ ਹੋ ਕਿ ਪਾਕਿਸਤਾਨ ਦੇ ਵਿੱਚ ਹਰ ਇੱਕ ਉਹ ਆਮ ਦਾ ਬੱਚਾ ਕਿੰਨਾ ਕੋ ਪਿਆਰ ਕਰਦਾ ਹੈ, ਕਿੰਨਾ ਕੋ ਸਾਂਝ ਦਿੰਦਾ ਹੈ, ਕਿੰਨੇ ਕੋ ਗਲਵਕੜੀ ਵਿੱਚ ਲੈਣ ਵਾਸਤੇ ਹਰ ਬੰਦਾ ਸਾਡੇ ਕੋਲ ਤਿਆਰ ਹੈ ਹਮੇਸ਼ਾ ਵਾਸਤੇ। ਉਹਦਾ ਕਾਰਨ ਇਹ ਹੈ ਕਿ ਗੁਰੂਆਂ ਦੀ ਧਰਤੀ ਹੈ ਤੇ ਮੁਸਲਮਾਨ ਤੇ ਸਿੱਖ ਦਾ ਰਿਸ਼ਤਾ ਨੌ ਤੇ ਮਾਸ ਦਾ ਰਿਸ਼ਤਾ ਹੈ, ਉਹ ਕਦੀ ਟੁੱਟ ਨਹੀਂ ਸਕਦਾ ਹਮੇਸ਼ਾ ਵਾਸਤੇ। ਦੁਨੀਆ ਵਿੱਚ ਕਈ ਕਾਰਨ ਬਣੇ, ਕਈ ਵਜੂਹਾਤ ਤੇ ਸਾਨੂੰ ਲੜਾਇਆ ਗਿਆ, ਪਰ ਅੱਜ ਵੀ ਇਹ ਰਿਸ਼ਤੇ ਕਾਇਮ ਹਨ ਅਤੇ ਸਦਾ ਵਾਸਤੇ ਕਾਇਮ ਰਹਿਣਗੇ। ਇਹ ਸਾਡੇ ਇਸ ਅਸਥਾਨ ਦੀ ਗਵਾਹੀ ਹੈ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਤਰਸ ਖਾ ਕਰਕੇ ਸਾਈਂ ਮੀਆਂ ਮੀਰ ਸਾਹਿਬ ਤੋਂ ਦਰਬਾਰ ਸਾਹਿਬ ਦੀ ਇੱਟ ਰਖਾਈ ਹੈ, ਜੋ ਇੱਟ ਸਾਈਂ ਮੀਆਂ ਮੀਰ ਸਾਹਿਬ ਨੇ ਇਹ ਮੁਸਲਮ ਤੇ ਸਿੱਖ ਦੋਸਤੀ ਨੂੰ ਰੱਖੀ ਹੈ, ਉਹ ਇੱਟ ਸਦਾ ਵਾਸਤੇ ਉਹ ਨੀਹਾਂ ਵਿੱਚ ਹੈ ਤੇ ਸਦਾ ਵਾਸਤੇ ਸਾਡੀ ਸਬੂਤ ਦੇਗੀ ਤੇ ਹਮੇਸ਼ਾ ਵਾਸਤੇ ਸਾਨੂੰ ਮਿਲਾਪ ਦਾ ਇੱਕ ਰਾਸਤਾ ਹੈ, ਇੱਕ ਪਿਆਰ ਦਾ ਰਾਸਤਾ ਹੈ ਜੋ ਸਦਾ ਵਾਸਤੇ ਕਾਇਮ ਰਹੇਗਾ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਸਾਰਿਆਂ ਦੀ ਯਾਤਰਾ, ਆਪ ਸਾਰਿਆਂ ਦੀ ਸੇਵਾਵਾਂ, ਆਪ ਸਾਰਿਆਂ ਦੀ ਇੱਥੇ ਆਉਣਾ ਜੋ ਹੈ ਗੁਰੂ ਮਹਾਰਾਜ ਪ੍ਰਵਾਨ ਕਰੇ। ਜਿਨ੍ਹਾਂ ਦੇ ਰਾਹੀਂ ਆਪ ਜੀ ਆਏ ਹੋ, ਜੋ ਆਪ ਜੀ ਦੇ ਸਬਬ ਬਣੇ ਹਨ, ਗੁਰੂ ਮਹਾਰਾਜ ਕਿਰਪਾ ਕਰਨ, ਤਿਨਾਂ ਦੀ ਵੀ ਅਰਦਾਸਾਂ, ਤਿਨਾਂ ਦੀ ਵੀ ਆਸਾਂ ਸੱਚੇ ਪਾਤਸ਼ਾਹ ਪੂਰਨ ਕਰੇ। ਗੁਰੂ ਮਹਾਰਾਜ ਆਪ ਸਾਰਿਆਂ ਦੀ ਯਾਤਰਾ ਸਫਲਤਾ ਬਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਲੋ ਜੀ ਪਿਆਰਿਓ, ਸਾਡੇ ਨਾਲ ਮੌਜੂਦ ਸਨ। ਵੇਖੋ ਸਾਡੇ ਭਾਗ ਚੰਗੇ ਕਿ ਸਾਡੇ ਨਾਲ ਗ੍ਰੰਥੀ ਸਾਹਿਬ ਵੀ ਜਿਹੜੇ ਇਸ ਗੁਰਦੁਆਰਾ ਸ਼ਹੀਦੀ ਡੇਰਾ ਗੁਰਦੁਆਰਾ ਜਿਹੜਾ ਗੁਰੂ ਅਰਜਨ ਦੇਵ ਜੀ ਦਾ, ਉੱਥੋਂ ਦੇ ਗ੍ਰੰਥੀ ਨੇ, ਉਹ ਵੀ ਸਾਡੇ ਨਾਲ ਮੌਜੂਦ ਨੇ। ਉਹਨਾਂ ਬੜਾ ਸੋਹਣਾ ਇਤਿਹਾਸ ਬਿਆਨ ਕੀਤਾ, ਸਾਰਾ ਪਿਛੋਕੜ ਦੱਸਿਆ ਸਾਨੂੰ ਇਸ ਗੁਰਦੁਆਰਾ ਸਾਹਿਬ ਦਾ। ਇਸ ਤੋਂ ਇਲਾਵਾ ਸਾਡੇ ਨਾਲ ਮੌਜੂਦ ਸਨ ਇੱਥੋਂ ਦੀਆਂ ਫੈਸਿਲਿਟੇਸ਼ਨ ਆਫੀਸਰ, ਉਹਨਾਂ ਨੇ ਬੜਾ ਸੋਹਣਾ ਇਤਿਹਾਸ ਬਿਆਨ ਕੀਤਾ। ਅਸੀਂ ਚੰਦ ਗੱਲਾਂ ਹੋਰ ਤੁਹਾਡੇ ਵਾਸਤੇ ਵੀ ਤੇ ਆਪਣੇ ਇਲਮ ਦੇ ਵਿੱਚ ਇਜ਼ਾਫੇ ਦੇ ਵਾਸਤੇ ਵੀ ਗਿਆਨੀ ਸਾਹਿਬ ਤੋਂ ਪੁੱਛਾਂਗੇ। ਗਿਆਨੀ ਸਾਹਿਬ, ਇਹ ਪਲੀਜ਼ ਫਰਮਾਓ ਕਿ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੂੰ, ਤੇ ਸਿੱਖ ਮਤ ਦੇ ਵਿੱਚ ਅਸਾਂ ਸੁਣਿਆ, ਜੋ ਸਾਡਾ ਕਮ ਨਾਲੇਜ ਹੈ, ਤੁਹਾਡਾ ਜ਼ਿਆਦਾ ਇਲਮ ਹੈ, ਕਿ ਜਿਹੜੀ ਸ਼ਹੀਦੀ ਨੀਂਹ ਰੱਖੀ ਗਈ ਸੀ ਨਾ, ਉਹ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਕੁਰਬਾਨੀਆਂ ਦੇਣ ਦਾ ਜਿਹੜਾ ਇੱਕ ਆਇਆ ਜੁਰਤ ਤੇ ਬਹਾਦਰੀ ਸਿੱਖ ਧਰਮ ਦੇ ਵਿੱਚ, ਉਹ ਇਹਨਾਂ ਤੋਂ ਟੁੱਟੀ ਸੀ, ਮੁੱਢ ਇਹਨਾਂ ਧਰਿਆ ਸੀ। ਇਹ ਗੱਲ ਸਹੀ ਹੈ ਜੀ? ਬਿਲਕੁਲ। ਮੈਂ ਵਿਸਤਾਰ ਨਾਲ ਇਸ ਲਈ ਨਹੀਂ ਗਿਆ ਕਿ ਸਾਡੀ ਭੈਣ ਅਕਸਾ ਨੇ ਆਪ ਜੀ ਨੂੰ ਪੂਰਾ ਇਤਿਹਾਸ ਦੱਸਿਆ ਜੀ, ਕਿਉਂਕਿ ਉਸ ਇਤਿਹਾਸ ਨੂੰ ਦੁਬਾਰਾ ਰੋਸ਼ਨੀ ਪਾਉਣ ਵਾਸਤੇ ਪਾਕਿਸਤਾਨ ਦੀ ਧਰਤੀ ਤੇ ਬਾਕੀ ਗੁਰਤਾਮਾਂ ਤੇ ਰੋਸ਼ਨੀ ਪਾਉਣ ਦਾ ਮੈਂ ਯਤਨ ਕੀਤਾ, ਤਾਂ ਕਿ ਆਪ ਜੀ ਨੂੰ ਪਤਾ ਲੱਗੇ ਇਹ ਗੱਲ ਸੱਚ ਆ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਲਹੂ ਤੇ ਪਵਿੱਤਰ ਹੱਡੀਆਂ ਤੋਂ ਇਹ ਨੀਂਹ ਰੱਖੀ ਹੈ। ਜੋ ਸ਼ਹੀਦਾਂ ਦੀ ਨੀਂਹ ਰੱਖੀ ਗਈ ਹੈ, ਇਹ ਜੀ ਮਜ਼ਬੂਤ ਨਹੀਂ ਹੈ ਕਿ ਕਦੀ ਇਹ ਉਖੜ ਨਹੀਂ ਸਕਦੀ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦਾਂ ਦੇ ਸਰਤਾਜ
ਇਸ ਲਈ ਕਿਹਾ ਜਾਂਦਾ ਹੈ ਕਿ ਆਪ ਗੁਰੂ ਮਹਾਰਾਜ ਨੇ ਸ਼ਹੀਦੀ ਦੇ ਕਰਕੇ ਇਹ ਸ਼ਹੀਦਾਂ ਦੀ ਮੁੱਢ ਰੱਖੀ ਹੈ, ਜੋ ਹਮੇਸ਼ਾ ਵਾਸਤੇ ਸਿੱਖ ਉਸ ਵਕਤ ਤੋਂ ਸ਼ਹੀਦੀਆਂ ਦੇਣ ਵਾਸਤੇ, ਸਰਬੱਤ ਦੇ ਭਲੇ ਵਾਸਤੇ, ਮਨੁੱਖਤਾ ਵਾਸਤੇ ਅਤੇ ਸਾਡੇ ਸਾਰਿਆਂ ਦੇ ਭਲਿਆਂ ਵਾਸਤੇ, ਇਹ ਨਹੀਂ ਕਿ ਗੁਰੂਆਂ ਨੇ ਸ਼ਹੀਦੀ ਦਿੱਤੀ ਹੈ ਕਿਸੇ ਆਪਣੇ ਵਾਸਤੇ ਜਾਂ ਆਪਣੇ ਧਰਮ ਵਾਸਤੇ, ਬਲਕਿ ਮੈਂ ਇਹ ਕਹਿਣਾ ਗੱਲ ਜ਼ਰੂਰੀ ਸਮਝਾਂਗਾ ਕਿ ਤੁਹਾਨੂੰ ਪਤਾ ਹੈ, ਇਤਿਹਾਸ ਗਵਾਹ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜੰਝੂ ਪਾਉਣ ਤੋਂ ਇਨਕਾਰ ਕੀਤਾ ਸੀ ਜੀ, ਜੰਝੂ ਪਾਉਣ ਤੋਂ ਇਨਕਾਰ ਕੀਤਾ ਸੀ, ਪਰ 9ਵੇਂ ਜਾਮੇ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਾਰਨ ਵੀ ਨਹੀਂ ਦਿੱਤਾ। ਜੇ ਸਾਡਾ ਧਰਮ ਨਹੀਂ ਹੈ ਅਸੀਂ ਨਹੀਂ ਪਾਉਂਦੇ, ਲੇਕਿਨ ਅਸੀਂ ਕਿਸੇ ਦੇ ਧਰਮ ਨਾਲ ਖਿਲਵਾੜ ਵੀ ਨਹੀਂ ਕਰਨ ਦੇਵਾਂਗੇ, ਕਿਸੇ ਧਰਮ ਤੇ ਜ਼ਬਰਦਸਤੀ ਅਨਿਆਈ ਵੀ ਨਹੀਂ ਕਰਨ ਦੇਵਾਂਗੇ ਕਿ ਉਹਨਾਂ ਦਾ ਜੰਝੂ ਉਤਰ ਸਕੇ, ਕਿਉਂਕਿ ਜ਼ੋਰ ਕੀਆ ਸੋ ਜ਼ੁਰਮ ਹੈ, ਲੈ ਜਵਾਬ ਖੁਦਾਏ। ਮੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹੈ ਕਿ ਜਿਨ੍ਹਾਂ ਨੇ ਜ਼ੋਰ ਕੀਤਾ, ਜ਼ੁਲਮ ਕੀਤਾ, ਉਹਦਾ ਜਵਾਬ ਖੁਦਾ ਵੱਲ ਉਹਨੂੰ ਦੇਣਾ ਪਵੇਗਾ। ਇਸ ਕਰਕੇ ਜੇ ਜੰਝੂ ਪਾਉਣਾ ਨਹੀਂ ਮੁਨਾਸਬ ਸਮਝਿਆ ਗੁਰੂ ਨਾਨਕ ਸਾਹਿਬ ਜੀ ਨੇ, ਪਰ 9ਵੇਂ ਜਾਮੇ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਾਰਨ ਵੀ ਨਹੀਂ ਦਿੱਤਾ। ਇਹਦਾ ਕਾਰਨ ਇਹ ਵੇ ਕਿ ਸਾਰੇ ਧਰਮ ਆਪੋ ਆਪਣੇ ਉਹਨਾਂ ਨੂੰ ਆਪਣਾ ਧਰਮ ਮੁਬਾਰਕ ਹੈ, ਆਪਣੇ ਧਰਮ ਵਿੱਚ ਉਹ ਦ੍ਰਿੜਤਾ ਨਾਲ ਰਹਿ ਸਕਦੇ ਹਨ, ਕਿਸੇ ਨੂੰ ਜ਼ਬਰਦਸਤੀ ਕਿਸੇ ਧਰਮ ਨਾਲ ਕੋਈ ਖਿਲਵਾੜ ਨਹੀਂ ਕਰ ਸਕਦਾ। ਇਹ ਮੇਰੇ ਗੁਰੂਆਂ ਨੇ ਸਾਨੂੰ ਇੱਕ ਪਾਠ ਪੜਾਇਆ, ਇੱਕ ਸਬਕ ਪੜਾਇਆ, ਜੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸਬਕ ਤੇ ਇੱਕ ਅਜਿਹਾ ਪੈਰਾ ਦਿੱਤਾ, ਅਜਿਹਾ ਨੀਂਹ ਰੱਖੀ, ਅਜਿਹਾ ਸ਼ਹੀਦੀ ਦਿੱਤੀ ਕਿ ਰਹਿੰਦੀ ਦੁਨੀਆ ਤੱਕ ਇਹ ਕਾਇਮ ਰਹੇਗੀ ਕਿ ਹੱਕ ਸੱਚ ਵਿੱਚ ਅਤੇ ਸਰਬੱਤ ਦੇ ਭਲੇ ਵਾਸਤੇ ਆਪਾਂ ਨੇ ਲੜਨਾ ਹੈ। ਭਾਵੇਂ ਇਹਦੇ ਵਾਸਤੇ ਸਾਡੀਆਂ ਕਿੰਨੀਆਂ ਕੁ ਵੀ ਸ਼ਹੀਦੀਆਂ ਹੋ ਜਾਣ, ਆਪ ਜੀ ਜਾਣਦੇ ਹੋ ਕਿ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਸ਼ਹੀਦੀਆਂ ਨੇ। ਉਹਦਾ ਕਾਰਨ ਸਿਰਫ ਤੇ ਸਿਰਫ ਇਹ ਵੇ ਸਰਬੱਤ ਦੇ ਭਲੇ ਵਾਸਤੇ, ਮਨੁੱਖਤਾ ਵਾਸਤੇ। ਜਿੱਥੇ ਕਿਤੇ ਵੀ ਜ਼ਰੂਰਤ ਆਣ ਪਈ ਹੈ, ਮੈਂ ਇੱਕ ਇੱਕ ਚੀਜ਼ ਵਿਸਤਾਰ ਨਾਲ ਨਹੀਂ ਕਹਿ ਸਕਦਾ। ਆਪ ਜਾਣਦੇ ਹੋ ਕਿ ਜਦੋਂ ਵੀ ਕਿਸੇ ਵਕਤ ਵੀ ਕਿਸਾਨਾਂ ਦਾ ਮੋਰਚਾ ਲੈ ਲਓ, ਚਾਹੇ ਕਰੋਨਾ ਲੈ ਲਓ, ਚਾਹੇ ਜ਼ਲਜ਼ਲਾ ਲੈ ਲਓ, ਚਾਹੇ ਕਿਸੇ ਵੀ ਭੁਚਾਲ ਵਿੱਚ ਜਦੋਂ ਸਿੱਖ ਕੌਮ ਦੀ ਜ਼ਰੂਰਤ ਪਈ ਹੈ ਤੇ ਉਹਨਾਂ ਨੇ ਤਨੋਂ ਮਨੋਂ ਤੇ ਤਨੋਂ ਆਪਣੀ ਸੇਵਾ ਕੀਤੀ ਹੈ, ਤੇ ਇਹ ਸੇਵਾ ਸਾਨੂੰ ਗੁਰੂਆਂ ਨੇ ਸਿਖਾਈ ਹੈ, ਹਮੇਸ਼ਾ ਵਾਸਤੇ ਆਪਾਂ ਕਰਦੇ ਰਵਾਂਗੇ। ਭਾਵੇਂ ਇਹਦੇ ਵਿੱਚ ਸਾਨੂੰ ਕਿੰਨੀਆਂ ਕੁ ਸ਼ਹੀਦੀਆਂ ਹੋਰ ਵੀ ਦੇਣੀਆਂ ਪਈਆਂ, ਤੇ ਸਿੱਖ ਧਰਮ ਸ਼ਹੀਦੀਆਂ ਤੋਂ ਗੁਰੇਜ਼ ਨਹੀਂ ਕਰੇਗਾ, ਹਮੇਸ਼ਾ ਵਾਸਤੇ ਅੱਗੇ ਵਧੇਗਾ, ਕਿਉਂਕਿ ਮੇਰੇ ਗੁਰੂਆਂ ਨੇ ਸਾਨੂੰ ਸਰਬੱਤ ਦੇ ਭਲੇ ਵਾਸਤੇ, ਮਨੁੱਖਤਾ ਵਾਸਤੇ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਇਹ ਮਾਰਗ ਦਿੱਤਾ ਹੈ। ਇਸ ਮਾਰਗ ਤੇ ਆਪਾਂ ਚਲਾਂਗੇ ਹਮੇਸ਼ਾ ਵਾਸਤੇ, ਕਿਉਂਕਿ ਸਾਡਾ ਭਾਈਚਾਰਾ ਹੈ, ਕਿਸੇ ਨਾਲ ਵੈਰ ਨਹੀਂ, ਕਿਉਂਕਿ ਮੇਰੇ ਗੁਰੂਆਂ ਨੇ ਸਿਖਾਇਆ ਨਾ ਕੋਈ ਵੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮਕੋ ਬਣੇ ਆਈ। ਸੋ ਇਹ ਮਨੁੱਖਤਾ ਵਾਲਾ ਜੀਵਨ ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਸਾਰਿਆਂ ਨੂੰ ਸੋਝੀ ਬਖਸ਼ੇ ਕਿ ਆਪਾਂ ਇਸ ਇਨਸਾਨੀਅਤ ਵਿੱਚ ਰਹਿ ਕਰਕੇ ਸਰਬੱਤ ਦੇ ਭਲੇ ਵਾਸਤੇ, ਪ੍ਰਮਾਤਮਾ ਅਕਾਲ ਰੱਬ ਦੇ ਰੂਪ ਵਿੱਚ ਰਹਿ ਕਰਕੇ ਉਹਦੇ ਕਰਕੇ ਆਪਾਂ ਇਨਸਾਨੀਅਤ ਦੀ ਸੇਵਾ ਕਰਦੇ ਰਹੀਏ ਤੇ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸਾਂ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਇਹ ਜਿਹੜੀ ਡੇਰਾ ਸਾਹਿਬ ਉਹਨਾਂ ਦੀ ਦਰਗਾਹ ਹੈ, ਇੱਥੋਂ ਦੇ ਤੁਸਾਂ ਦਰਸ਼ਨ ਕੀਤੇ। ਅਸੀਂ ਬੜੇ ਹੀ ਧੰਨਵਾਦੀ ਹਾਂ ਮੈਡਮ ਅਕਸਾ ਦੇ, ਗਿਆਨੀ ਸਾਹਿਬ ਦੇ, ਉਹਨਾਂ ਨੇ ਬੜਾ ਸਵਾਗਤ ਕੀਤਾ, ਸਾਨੂੰ ਬੜਾ ਪਿਛੋਕੜ ਔਰ ਇਤਿਹਾਸ ਦੱਸਿਆ। ਬੜੀ ਵੱਡੀ ਖੁਸ਼ੀ ਇਸ ਗੱਲ ਦੀ ਹੋਈ ਕਿ ਸਾਡੇ ਜਿਹੜੇ ਸਿੱਖ ਭੈਣਾਂ ਭਰਾ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਪੈ ਵਸਦੇ ਨੇ, ਉਹਨਾਂ ਦੇ ਸਭ ਤੋਂ ਜ਼ਿਆਦਾ ਪਵਿੱਤਰ ਮੁਕਾਮਾਤ ਹੋਰ ਜਗ੍ਹਾ ਤੇ ਵੀ ਹੈ ਨੇ, ਲੇਕਿਨ ਦੇਖੋ ਕਿੱਡੇ ਕਿੱਡੇ ਮਾਣਯੋਗ ਉਹਨਾਂ ਦੇ ਪਵਿੱਤਰ ਅਸਥਾਨ ਸਾਡੀ ਪਾਕ ਧਰਤੀ, ਸਾਡੇ ਪਾਕਿਸਤਾਨ ਦੇ ਵਿੱਚ ਵੀ ਨੇ, ਜਿਨ੍ਹਾਂ ਦੀ ਯਾਤਰਾ ਦੇ ਵਾਸਤੇ ਸਾਡੇ ਸਿੱਖ ਵੀਰ, ਸਾਡੀਆਂ ਭੈਣਾਂ ਇੱਥੇ ਆਉਂਦੇ ਨੇ। ਦੂਜੀ ਗੱਲ ਬੜੀ ਸੋਹਣੀ ਕੀਤੀ ਗਿਆਨੀ ਸਾਹਿਬ ਨੇ, ਮੈਂ ਬੜਾ ਹੀ ਮੇਰਾ ਦਿਲ ਰਾਜ਼ੀ ਹੋਇਆ, ਯਕੀਨਨ ਤੁਸੀਂ ਵੀ ਰਾਜ਼ੀ ਹੋਏ ਹੋਵੋਗੇ। ਉਹਨਾਂ ਇਹ ਫਰਮਾਇਆ ਭਈ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਐਸਾ ਰਿਸ਼ਤਾ ਹੈ ਜਿਵੇਂ ਮਾਸ ਦਾ ਤੇ ਨਹੁੰ ਦਾ। ਇਹ ਏਕਤਾ ਦਾ ਸਬਕ ਜਿਹੜਾ ਹੈ, ਇਹ ਬਾਬਾ ਜੀ ਗੁਰੂ ਨਾਨਕ ਦੇਵ ਨੇ ਪੂਰੀ ਦੁਨੀਆ ਨੂੰ ਦਿੱਤਾ। ਬਾਬਾ ਜੀ ਗੁਰੂ ਨਾਨਕ ਦੇਵ ਫਰਮਾਉਂਦੇ ਨੇ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਕੁੱਲ ਦੁਨੀਆ ਦੀਆਂ
ਖਸੂਸੀਆਤ, ਉਹ ਗੁਣ ਜਿਹੜੇ ਇਨਸਾਨਾਂ 'ਚ ਪਾਏ ਜਾਂਦੇ ਨੇ ਪਿਆਰਿਓ, ਉਹਨਾਂ ਦਾ ਨਿਚੋੜ ਆਜਜ਼ੀ ਹੈ, ਨਿਰਮਤਾ ਹੈ ਔਰ ਮਿੱਠੀ ਜ਼ੁਬਾਨ ਹੈ। ਬਾਬਾ ਜੀ ਗੁਰੂ ਨਾਨਕ ਦੇਵ ਸਾਡੇ ਲਈ ਇਸ ਵਾਸਤੇ ਵੀ ਬੜੇ ਹੀ ਮਾਣਯੋਗ ਸਨ ਕਿ ਬਾਬਾ ਜੀ ਗੁਰੂ ਨਾਨਕ ਦੇਵ ਜਦੋਂ ਧੁਰ ਦਰਗਾਹ ਗਏ ਤੇ ਉਹਨਾਂ ਨੂੰ ਜਿਹੜਾ ਮੂਲ ਮੰਤਰ ਅਤਾ ਹੋਇਆ ਉਹ ਦੇਖੋ ਕੀ ਹੈ ਕਿ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਸਾਡੇ ਜਿਹੜੇ ਵੀਰ ਸਮਝਦੇ ਨੇ ਬਾਬਾ ਜੀ ਗੁਰੂ ਨਾਨਕ ਦੇਵ ਦੀਆਂ ਬਾਣੀਆਂ ਨੂੰ ਤੇ ਨਾਲੇ ਕੁਰਾਨ ਪਾਕ ਨੂੰ, ਉਹ ਆਖਦੇ ਨੇ ਕਿ ਇਹ ਪੂਰਾ ਸੂਰਤ ਇਖਲਾਸ ਦਾ ਤਰਜਮਾ ਹੈ। ਬਾਬਾ ਜੀ ਗੁਰੂ ਨਾਨਕ ਦੇਵ ਵੀ ਇੱਕ ਰੱਬ ਨੂੰ ਮੰਨਦੇ ਸਨ। ਤਾਈਓ ਤੇ ਹਜ਼ਰਤ ਅਲਾਮਾ ਇਕਬਾਲ ਫਰਮਾਇਆ ਸੀ ਨਾ, ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। असी फिर एक बारी धन्नवाद बहुत ज़्यादा अदा करने जनाब ज्ञानी साहब दा, उन्हां दी पूरी टीम दा, मैम अच्छा दा। रौनक हो जाऊं चट में, चल मेले नू चलिए। ओ रौनक हो जाऊं चट में, चल मेले नू चलिए। मल्ला कट कुड़ दे बट में, चल मेले नू चलिए। हाय चल चल